जी डॉक्टर साहब, बंद नंबर 570 पढ़ा। नहीं नहीं नहीं, ਤੁਸੀਂ ਇੱਕ ਮਿੰਟ ਠਹਿਰ ਜਾਓ। ਮੈਂ ਥੋੜੀ ਜੀ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਕਿ ਜਿਹੜੇ ਲਫ਼ਜ਼ ਹੁੰਦੇ ਨੇ ਨਾ, ਲਫ਼ਜ਼ ਬੜੇ ਲਫ਼ਜ਼ਾਂ ਦੀ ਆਪਣੀ ਮਿਸਟਰੀ ਹੁੰਦੀ ਹੈ। ਉਹ ਤੁਹਾਡੇ ਸਾਹਮਣੇ ਵੀ ਹੁੰਦੇ ਨੇ ਤੇ ਤੁਹਾਡੇ ਕੋਲ ਲੁਕੇ ਵੀ ਹੁੰਦੇ ਨੇ, ਤੇ ਤੁਹਾਨੂੰ ਕਈ ਵਾਰੀ ਸਾਹਮਣੇ ਲਫ਼ਜ਼ ਦਾ ਪਤਾ ਵੀ ਹੁੰਦਾ ਤੇ ਉਹ ਤੁਹਾਨੂੰ ਚੇਤੇ 'ਚ ਨਹੀਂ ਆਉਂਦਾ ਜਾਂ ਉਸ ਤਰ੍ਹਾਂ ਨਹੀਂ ਆਉਂਦਾ। ਇਹ ਮੈਨੂੰ ਇਸ ਵਾਸਤੇ ਖਿਆਲ ਆਇਆ ਕਿ ਮੈਂ ਵਾਰਿਸ ਸ਼ਾਹ ਦੇ ਕਾਨਸੈਪਟ ਆਫ ਸਰਪਲਸ ਵੈਲਿਊ ਦੇ ਬਾਰੇ ਸੋਚ ਰਿਹਾ ਸਾਂ, ਤੇ ਉੱਥੇ ਲਾਈਨ ਹੈਗੀ ਹੈ ਇੱਕ ਬੰਦ ਨੰਬਰ ਸਟੈਂਜ਼ਾ ਨੰਬਰ 192 ਚ ਕਿ ਵਾਰਿਸ ਸ਼ਾਹ ਗਹਿਣਾ ਅਸਲ ਠੀਕ ਚਾਹ ਕਹਾ। ਉਹ ਜਿਹੜਾ ਸ਼ਰੀਫ ਸਾਹਿਬ ਨੇ ਲਿਖਿਆ ਠੀਕ ਕੀ ਕਰਕੇ, ਉਹ ਲਿਖਿਆ ਖੱਤੜੇ ਚਾਹ ਚੜਾਏ ਉਹਨੇ, ਕਿ ਉਹਨੂੰ ਖੱਤਰੀ ਕੋਲ ਆਪਣਾ ਰਹਿਣ ਰੱਖ ਦਿੱਤਾ। ਅੱਛਾ, ਮੇਰੇ ਜ਼ਿਹਨ ਚ ਆਇਆ ਕਿ ਇੰਜ ਨਹੀਂ ਹੈਗਾ, ਇਹ ਖੱਟੜੇ ਹੋਣਾ ਚਾਹੀਦਾ। ਤੇ ਉਹ ਫਿਰ ਮੈਂ ਜਿਹੜੀ ਹੈ ਨਾ ਆਪਣਾ ਅਜ਼ੀਜ਼ ਬਾਰ ਅਟਲਾ ਵਾਲੀ ਹੀਰ ਜਿਹੜੀ ਪਹਿਲੇ ਸਭ ਤੋਂ ਐਡਿਟ ਹੋਈ ਸੀ, ਉਹ ਮੈਂ ਵੇਖੀ ਤੇ ਉਹਦੇ ਵਿੱਚ ਖੱਟੜੇ ਹੀ ਸੀਗਾ। ਖੱਟ ਦਾ ਮਤਲਬ ਹੁੰਦਾ ਹੈ ਸ਼ਾਦੀ ਵਿੱਚ ਜਹੇਜ਼ ਦੀ ਨੁਮਾਇਸ਼ ਕਰਨਾ। ਜਦੋਂ ਜਹੇਜ਼ ਜਿਹੜਾ ਨਾ ਉਹਨੂੰ ਆਪਣਾ ਸੀਨ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ ਤੇ ਉਹਨੂੰ ਕਹਿੰਦੇ ਨੇ ਖੱਟ ਵਿਛਾਉਣਾ। ਤੇ ਮੈਂ ਕਿਹਾ ਇਹ ਖੱਟ ਹੋਣਾ, ਉਹਨੂੰ ਉਹ ਖੱਟੜੇ ਚੜਾਇਆ, ਉਹਨੂੰ ਖੱਟ ਦੇ ਉੱਤੇ ਵਿੱਚ ਰੱਖ। ਚਲੋ ਹੁਣ ਪੜੋ। ਡਾਕਟਰ ਸਾਹਿਬ ਔਨ ਸਾਈਡ ਨੋਟ, ਮੇਰੀ ਜਿਹੜੀ ਵੱਡੀ ਬਾਜੀ ਦੀ ਸ਼ਾਦੀ ਹੋਈ ਸੀ 76 ਦੇ ਵਿੱਚ, ਉਹਨਾਂ ਦਾ ਜਹੇਜ਼ ਗਲੀ 'ਚ ਵਿਛਾਇਆ ਗਿਆ ਸੀ ਮੰਜੀਆਂ ਤੇ। ਉਹ ਸਭ ਕਰਦੇ ਸਨ ਜੀ ਚਲੋ ਜੀ 570 ਬਣ ਜੀ। ਜੋਗੀ ਕੀਲ ਕੀਤੀ ਪੀੜੀ ਵਿੱਚ ਚੌਂਕੇ, ਛੁਰੀ ਉਸ ਦੇ ਵਿੱਚ ਖੁਬਾਇਓ ਸੂ। ਖਾ ਕਸਮ ਕੁਰਾਨ ਦੀ ਬੈਠ ਜਟਾ, ਕਸਮ ਚੋਰ ਨੂੰ ਚਾਕ ਕਰਾਇਆ ਸੂ। ਉਹਦੇ ਨਾਲ ਤੂੰ ਨਾਈਓ ਅੰਗ ਲਾਇਆ, ਛੁਰੀ ਪੁੱਟ ਕੇ ਧੋਣ ਰਖਾਇਆ ਸੂ। ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ, ਤਾਈ ਉਸ ਤੋਂ ਕਸਮ ਕਰਾਇਆ ਸੂ। ਵਾਰਸ ਰੱਬ ਨੂੰ ਛੱਡ ਕੇ ਪਿਆ ਝੰਝਟ, ਐਵੇਂ ਰਾਏਗਾ ਉਮਰ ਗਵਾਇਆ ਸੂ। ਹਾਂਜੀ, ਜੋਗੀ ਕੀਲ ਕੀਤੀ ਪੀੜੀ ਵਿੱਚ ਚੌਂਕੇ, ਛੁਰੀ ਉਸ ਦੇ ਵਿੱਚ ਖੁਬਾਇਆ ਸੂ। ਕੀਲ ਕਰਨਾ ਹੁੰਦਾ ਹੈ ਮੰਤਰ ਪੜ੍ਹ ਕੇ, ਜਿਹੜਾ ਦੂਸਰਾ ਤੁਹਾਡੇ ਸਾਹਮਣੇ ਹੈ ਉਹ ਕੋਈ ਵੀ ਹੋਵੇ, ਸੱਪ ਹੋਵੇ, ਡਾਇਣ ਹੋਵੇ, ਚੜੇਲ ਹੋਵੇ, ਉਹਨੂੰ ਕਾਬੂ 'ਚ ਕਰ ਲੈਣਾ, ਉਹਨੂੰ ਹੈਲਪਲੈਸ ਕਰ ਦੇਣਾ, ਇਹਨੂੰ ਕਹਿੰਦੇ ਨੇ ਕੀਲ ਕਰਨਾ। ਜੋਗੀ ਕੀਲ ਕੀਤੀ ਪੀੜੀ ਵਿੱਚ ਚੌਂਕੇ, ਤੇ ਜਿਹੜਾ ਉਹਦਾ ਚੌਂਕਾ ਸੀ, ਚੌਂਕੇ ਦਾ ਮਤਲਬ ਹੁੰਦਾ ਹੈ ਸੇਨ, ਫਰੰਟ ਯਾਰਡ ਜਿਹੜੀ ਉਹਨੇ ਬਣਾਇਆ ਹੈ, ਉਹਦੇ ਵਿੱਚ ਉਹਨੇ ਪੀੜੀ ਬਣਾਈ। ਮਤਲਬ ਪੀੜੀ ਦਾ ਮਤਲਬ ਹੈ ਇੱਕ ਛੋਟਾ ਜਿਹਾ ਦਾਇਰਾ ਬਾਤ ਉਹਨੇ, ਜਾਂ ਪਰ ਜਿਵੇਂ ਉਹਨੇ ਇੱਕ ਦਾਇਰਾ ਬਾਤ ਤੇ ਉਹਦੇ ਵਿੱਚ ਉਹਨੇ ਜੀ ਸਕੁਏਰ ਜਾਂ ਸਕੁਏਰ ਹੋਵੇ, ਉਹਦੇ ਵਿੱਚ ਉਹਨੇ ਛੁਰੀ ਖੋਬ ਦਿੱਤੀ ਹੈ ਆਪਣੀ। ਖਾ ਕਸਮ ਖੁਰਾਨ ਦੀ ਬੈਠ ਜੱਟਾ, ਤੇ ਉਹ ਸੈਦੇ ਨੂੰ ਕਹਿੰਦਾ ਹੈ ਜੋਗੀ ਕਿ ਤੂੰ ਕੁਰਾਨ ਦੀ ਕਸਮ ਖਾ, ਕਸਮ ਚੋਰ ਨੂੰ ਚਾਕ ਕਰਾਇਓ ਜੇ ਸੂ। ਤੇ ਉਹਨੇ ਚੋਰ ਨੂੰ ਕਸਮ, ਜਿਵੇਂ ਚੋਰ ਨੂੰ ਕਸਮ ਚੁੱਕੀ ਚਾਈ ਜਾਂਦੀ ਹੈ ਨਾ ਕੁਰਾਨ ਦੀ, ਐਵੇਂ ਉਹਨੇ ਉਹਨੂੰ ਕਸਮ ਚੁਕਾਈ। ਉਹਦੇ ਨਾਲ ਤੂੰ ਨਾ ਹੀ ਉਹ ਅੰਗ ਲਾਇਆ, ਤੂੰ ਕਸਮ ਖਾ ਕੇ ਤੂੰ ਉਹਦੇ ਨਾਲ ਆਪਣਾ ਜਿਸਮ ਨਹੀਂ ਲਾਇਆ, ਯਾਨੀ ਹੀਰ ਦੇ ਨਾਲ। ਛੁਰੀ ਪੁੱਟ ਕੇ ਧੌਣ ਰਖਾਇਆ ਉਸ। ਤੇ ਫਿਰ ਇਹ ਪੁੱਛਦਿਆਂ ਉਹਨੇ ਛੁਰੀ ਜਿਹੜੀ ਸੀ ਉਹ ਪੀੜੀ ਚੋਂ ਪੁੱਟ ਕੇ ਉਹਦੀ ਧੌਣ ਤੇ ਰੱਖ ਦਿੱਤੀ, ਗਰਦਨ ਤੇ ਰੱਖ ਦਿੱਤੀ। ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ,
ਤਾਂ ਹੀ ਉਸ ਨੂੰ ਕਸਮ ਕਰਾਇਆ ਸੀ। ਉਹਨੇ ਆਪਣੇ ਖਿਆਲ 'ਚ ਹੁਸਨ ਦਾ ਚੋਰ ਜਿਹੜਾ ਸੀ ਉਹਨੂੰ ਸਾਬਤ ਮਤਲਬ ਠੀਕ ਠਾਕ ਫੜ ਲਿਆ ਤੇ ਉਹਨੂੰ ਕਸਮ ਪਾਈ ਹੈ। ਵਾਰਿਸ ਰੱਬ ਨੂੰ ਛੱਡ ਕੇ ਪਿਆ ਝੰਜਟ, ਐਵੇਂ ਰਾਏਗਾ ਉਮਰ ਗਵਾਇਆ ਸੂ। ਰਾਏਗਾ ਦਾ ਮਤਲਬ ਹੁੰਦਾ ਹੈ ਬੇਫਾਇਦਾ, ਜਿਹਦਾ ਹਾਸਲ ਕੋਈ ਨਾ ਹੋਵੇ। ਵਾਰਿਸ ਰੱਬ ਨੂੰ ਛੱਡ ਕੇ ਪਿਆ ਝੰਜਟ, ਐਵੇਂ ਤੂੰ ਝੰਜਟ 'ਚ ਪੈ ਗਿਆ, ਪੁੱਠੇ ਕੰਮਾਂ 'ਚ ਪੈ ਗਿਆ ਤੇ ਇਸ ਉਮਰ ਨੂੰ ਤੂੰ ਐਵੇਂ ਹੀ ਬੇਫਾਇਦਾ ਹੀ ਗੁਜ਼ਾਰ ਗਿਆ। ਡਾਕਟਰ ਸਾਹਿਬ, ਇਹ ਜਿਹੜਾ ਉਹਨੇ ਕੀਲ ਕਰਨਾ ਸੀ ਜਾਂ ਦਾਇਰਾ ਵਾਇਆ ਸੀ, ਇਹ ਦਾਇਰਾ ਉਹਨੇ ਆਪਣੇ ਗਿਰਦ ਵਾਇਆ ਜਿਹਦੇ ਵਿੱਚ ਬੈਠਾ ਸੀ, ਜਾਂ ਜਿੱਥੇ ਉਹ ਬੈਠਾ ਸੀ ਉਹਨੇ ਆਪਣੇ ਉਹਦੇ ਤੇ, ਯਾਰ ਉਹਦੇ ਤੇ ਸੈਦੇ ਦੇ ਵਿਚਕਾਰ ਥਾਂ ਹੈਗੀ ਹੈ ਨਾ, ਜੀ ਹਾਂਜੀ, ਤੇ ਉਹਦੇ ਵਿੱਚ ਉਹਨੇ ਵਾਇਆ। ਨਹੀਂ, ਮੇਰਾ ਕਹਿਣ ਦਾ ਮਤਲਬ ਹੈ ਕਿ ਜਿੱਥੇ ਬੈਠਾ ਸੀ ਉਹਨੇ ਦਾਇਰਾ ਆਪਨੇ ਗਿਰਦ ਪਾਇਆ ਜਾਂ ਲਾइन पाती कभी क्रॉस ना करे। ਨਹੀਂ, ਉਹਨੇ ਸਾਹਮਣੇ ਲਾਈਨ ਪਾ ਦਿੱਤੀ। अच्छा, ठीक जो विजुअलाइज कर रहे हैं कि हो की रहा फिर in between the two, in between. अच्छा, फिर क्योंकि स्क्वायर क्या है ना, मैं फिर स्क्वायर तो समझा, पता नहीं स्क्वायर पूरा हो गया। अच्छा, अगे मैं पढ़ा जी। ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਇਸ ਵਿੱਚ ਵਾਰਿਸ ਸ਼ਾਹ ਦੀ ਜਿਹੜੀ ਯਤਨ ਹੁੰਦਾ ਹੈ ਨਾ, ਉਹ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਹੈ, ਇਨਸਾਨ ਹੈ, ਉਹਨੂੰ ਜਿਹੜਾ ਕੰਕਰੀਟ ਇਨਸਾਨ ਹੈ, ਉਹਦੇ ਜਿਹੜੇ ਐਕਸਪੀਰੀਅੰਸਿਸ ਹੁੰਦੇ ਨੇ ਉਹਨਾਂ ਦੇ ਕੋਲ ਲਿਜਾਇਆ ਜਾਵੇ। ਮਤਲਬ ਉਹ ਜੋਗੀ ਵੀ ਹੋ ਗਿਆ, ਹੀਰ ਨੇ ਵੀ ਉਹਨੂੰ ਕਹਿ ਦਿੱਤਾ ਕਿ ਮੈਂ ਅੰਗ ਨਹੀਂ ਲਾਇਆ, ਪਰ ਜਿਵੇਂ ਮਰਦ ਹੁੰਦੇ ਨੇ ਉਹਦੇ ਦਿਲ 'ਚ ਸ਼ੱਕ ਜ਼ਰੂਰ ਹੈ, ਜਿਵੇਂ ਆਮ ਬੰਦੇ ਦੇ ਦਿਲ 'ਚ ਹੁੰਦਾ ਹੈ, ਤੇ ਕਿ ਸੈਦੇ ਨੇ ਉਹਦੇ ਨਾਲ ਉਹਨੂੰ ਹੱਥ ਲਾਇਆ ਹੋਏਗਾ। ਤੇ ਵਾਰਿਸ ਸ਼ਾਹ ਜਿਹੜਾ ਹੈ ਉਹ ਥਰੂ ਆਊਟ ਇਹ ਯਤਨ ਕਰਦਾ ਹੈ ਕਿ ਜਿਹੜੀ ਕਹਾਣੀ ਹੈ ਉਹਦੇ 'ਚ ਜਿਹੜਾ ਇਨਸਾਨ ਹੈ ਉਹਨੂੰ ਠੋਸ ਕੰਕਰੀਟ ਇਨਸਾਨ ਦੇ ਐਕਸਪੀਰੀਅੰਸ ਦੇ ਲਾਗੇ ਲਿਆਇਆ ਪਿਆ। ਇਹ ਵਿੱਚ ਇਹ ਬੰਦ ਵੀ ਉਸੇ ਸਿਲਸਿਲੇ ਦੇ ਵਿੱਚ ਹੈ। ਚਲੋ ਜੀ ਅੱਗੇ ਪੜੋ। ਵਾਹ, ਹਾਂਜੀ। ਖੇੜੇ ਨਿਸ਼ਾ ਦਿੱਤੀ ਅਤੇ ਅੱਗੇ ਜੋਗੜੀ ਦੇ ਸਾਨੂੰ ਕਸਮ ਹੈ ਪੀਰ ਫਰੀਦ ਦੀ ਜੀ, ਪੀਰ ਫਕੀਰ ਦੀ ਜੀ, ਮਰਾਂ ਹੋਏ ਕਿ ਇਸ ਜਹਾਨ ਕੋੜਾ, ਸੂਰਤ ਡਿੱਟੀ ਹੈ ਜੇ ਮੈਂ ਹੀਰ ਦੀ ਜੀ। ਸਾਨੂੰ ਹੀਰ ਜੱਟੀ ਧੌਲੀ ਧਾਰ ਦਿਸੇ, ਕੋ ਕਾਫ ਤੇ ਧਾਰ ਕਸ਼ਮੀਰ ਦੀ ਜੀ। ਲੰਕਾ ਕੋਟ ਪਹਾੜ ਦਾ ਪਾਰ ਦਿਸੇ, ਫਰਾਦ ਨੂੰ ਨਹਿਰ ਜਿਉਂ ਸ਼ੀਰ ਦੀ ਜੀ। ਦੂਰੋਂ ਵੇਖ ਕੇ ਫਾਤਿਹਾ ਆਖ ਛੱਡਾਂ, ਗੋਰ ਪੀਰ ਪੰਜਾਲ ਦੇ ਪੀਰ ਦੀ ਜੀ। ਸਾਨੂੰ ਕਹਿ ਕਹਾ ਇਹ ਦੀਵਾਰ ਦਿਸੇ, ਤੇ ਟੁੱਕਾਂ ਜਾਏ ਤਾਂ ਕਾਲਜਾ ਚੀਰ ਦੀ ਜੀ। ਉਸ ਦੀ ਚਾਲ ਨਾ ਅਸਾਂ ਤੋਂ ਜਾਏ ਚੱਲੀ, ਚਾਲ ਕੌਣ ਚੱਲੇ ਛੁੱਟੇ ਤੀਰ ਦੀ ਜੀ। ਭੈਂਸ ਮਾਰ ਕੇ ਸਿੰਘ ਨਾ ਦੇ ਢੋਈ, ਐਵੇਂ ਹੌਂਸ ਕੇਹੀ ਦੁੱਧ ਖੀਰ ਦੀ ਜੀ। ਲੋਕ ਆਖਦੇ ਪਰੀ ਹੈ ਹੀਰ ਜੱਟੀ, ਅਸਾਂ ਨਹੀਂ ਡਿੱਠੀ ਸੂਰਤ ਹੀਰ ਦੀ ਜੀ। ਵਾਰਸ ਝੂਠ ਨਾ ਬੋਲੀਏ ਜੋਗੀਆ ਥੇ, ਖਿਆਨਤ ਨਾ ਕਰੀਏ ਚੀਜ਼ ਪੀਰ ਦੀ ਜੀ। ਹਾਂਜੀ, ਇੱਥੇ ਤੱਕ ਠੀਕ। ਖੇੜੇ ਨਿਸ਼ਾ ਦਿੱਤੀ, ਮਤਲਬ ਖੇੜੇ ਨੇ ਉਹਨੂੰ ਜੋਗੀ ਨੂੰ ਤਸੱਲੀ ਦਿੱਤੀ, ਯਕੀਨ ਦਵਾਇਆ। ਸਾਨੂੰ ਕਸਮ ਹੈ ਪੀਰ ਫਕੀਰ ਦੀ ਜੀ, ਮਰਾਂ ਹੋਏ ਕਿ ਇਸ ਜਹਾਨ ਕੋੜਾ। ਕੋੜਾ ਤੁਹਾਨੂੰ ਪਤਾ ਨਾ ਕੀ ਹੁੰਦਾ ਹੈ? ਕੋੜ ਜਿਨ੍ਹਾਂ ਨੂੰ ਪੈ ਜਾਂਦਾ ਹੈ, ਕੀ ਕਹਿੰਦੇ ਨੇ ਜੀ ਅੰਗਰੇਜ਼ੀ ਚ ਉਹਨੂੰ? Leper. ਹਾਂ, ਲੈਪਰ। ਕੋੜਾ ਕਦੀ ਸੂਰਜ ਡਿੱਠੀ ਮੈਂ ਹੀਰ ਦੀ ਜੀ, ਸਾਨੂੰ ਹੀਰ ਜੱਟੀ ਧੋਲੀਦਾਰ ਦਿਸੇ, ਸਾਨੂੰ ਹੀਰ ਜੱਟੀ ਧੋਲੀਦਾਰ ਦਿਸੇ। ਕੋ ਕਾਫ ਤੇ ਧਾਰ ਕਸ਼ਮੀਰ ਦੀ ਜੀ। ਧੋਲੀਦਾਰ ਦਾ ਮਤਲਬ ਹੈ ਹਿਮਾਲਿਆ ਦੇ ਬਰਫ਼ ਨਾਲ ਢਕੀ ਹੋਈ ਚੋਟੀ। ਸਾਨੂੰ ਹੀਰ ਜੱਟੀ ਧੋਲੀਦਾਰ ਦਿਸੇ, ਕੋ ਕਾਫ ਤੇ ਧਾਰ ਕਸ਼ਮੀਰ ਦੀ।
ਉਹ ਕਾਵ ਜਿਹੜੇ ਨੇ ਉਹ ਸੈਂਟਰਲ ਏਸ਼ੀਆ ਦੇ ਪਹਾੜ ਨੇ ਜਿੱਥੇ ਕਹਿੰਦੇ ਨੇ ਜਿੰਨ ਤੇ ਪਰੀਆਂ ਰਹਿੰਦੇ ਨੇ। ਵੈਸੇ ਉਹ ਸਾਡਾ ਇੱਕ ਦੋਸਤ ਵਰਲਡ ਬੈਂਕ ਵੱਲੋਂ ਉਸ ਇਲਾਕੇ 'ਚ ਉਹਨੇ ਕਈ ਸਾਲ ਕੰਮ ਕੀਤਾ ਤੇ ਉਹ ਕਹਿੰਦਾ ਉੱਥੋਂ ਦੀਆਂ ਔਰਤਾਂ ਵਾਕਈ ਇੰਨੀਆਂ ਸੋਹਣੀਆਂ ਹੁੰਦੀਆਂ ਨੇ ਕਿ ਤੁਸੀਂ ਕਹਿ ਸਕਦੇ ਹੋ ਕਿ ਪਰੀਆਂ ਨੇ। ਕੋ ਕਾਫ ਤੇ ਧਾਰ ਕਸ਼ਮੀਰ ਦੀ, ਧਾਰ ਦਾ ਮਤਲਬ ਹੈ ਨਦੀ। ਲੰਕਾ ਕੋਟ ਪਹਾੜ ਦਾ ਪਾਰ ਦਿਸੇ। ਲੰਕਾ ਕੋਟ ਲੰਕਾ ਦਾ ਕਿਲਾ ਜਿਹੜਾ ਕਿ ਪਹਾੜ ਦੇ ਦੂਜੇ ਪਾਸੇ ਹੈ ਜਿੱਥੇ ਜਾਇਆ ਨਹੀਂ ਜਾ ਸਕਦਾ। ਫਰਹਾਦ ਨੂੰ ਨਹਿਰ ਜਿਉਂ ਸ਼ੀਰ ਦੀ ਜੀ। ਸ਼ੀਰ ਦਾ ਮਤਲਬ ਹੈ ਦੁੱਧ। ਜਿਵੇਂ ਫਰਹਾਦ ਵਾਸਤੇ ਦੁੱਧ ਦੀ ਨਹਿਰ ਸੀ। ਮਤਲਬ ਜਿਹੜਾ ਸ਼ੀਰੀਂ ਤੇ ਫਰਹਾਦ ਦਾ ਕਿੱਸਾ ਹੈ ਉਹਦੇ ਵਿੱਚ ਤੁਹਾਨੂੰ ਪਤਾ ਹੈ ਨਾ ਕਿ ਫਰਹਾਦ ਨੂੰ ਇਹ ਕਿਹਾ ਗਿਆ ਸੀ ਕਿ ਤੂੰ ਪਹਾੜਾਂ ਚੋਂ ਦੁੱਧ ਦੀ ਨਹਿਰ ਕੱਢ ਕੇ ਲਿਆ ਤੇ ਫਿਰ ਤੈਨੂੰ ਸ਼ੀਰੀਂ ਜਿਹੜੀ ਹੈ ਉਹਦਾ ਦੀਦਾਰ ਹੋਏਗਾ। ਤੇ ਉਹਨੇ ਪਹਾੜਾਂ ਤੋਂ ਨਹਿਰ ਕੱਢੀ ਸੀ। ਦੂਰੋਂ ਦੇਖ ਕੇ ਫਾਤਿਹਾ ਆਖ ਛੱਡਾਂ। ਮੈਂ ਤੇ ਦੂਰੋਂ ਹੀ ਵੇਖ ਕੇ ਫਾਤਿਹਾ ਪੜ੍ਹਨ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਮਰਨ ਦੇ ਉੱਤੇ ਜਿਹੜੀਆਂ ਦੁਆਵਾਂ ਪੜ੍ਹੀਆਂ ਜਾਂਦੀਆਂ ਨੇ ਉਹਨੂੰ ਫਾਤਿਹਾ ਕਹਿੰਦੇ ਨੇ। ਤੇ ਉਹ ਕਹਿੰਦਾ ਮੈਂ ਤੇ ਦੂਰੋਂ ਹੀ ਵੇਖ ਕੇ ਫਾਤਿਹਾ ਆਖ ਛੱਡਣਾ। ਗੋਰ ਪੀਰ ਪੰਜਾਲ ਦੇ ਪੀਰ ਦੀ। ਜਿਵੇਂ ਪੀਰ ਪੰਜਾਲ ਦਾ ਜਿਹੜੀ ਕਬਰ ਹੈ ਉਹਦੇ ਉੱਤੇ ਉਹਨੂੰ ਦੂਰੋਂ ਹੀ ਲੋਕ ਵੇਖਦੇ ਨੇ। ਇਹ ਜਿਹੜਾ ਪਾਕਿਸਤਾਨੀ ਪੰਜਾਬ ਹੈ ਨਾ ਉਹਦੇ ਵਿੱਚ ਇਹ ਪੀਰ ਪੰਜਾਲ ਹੈਗਾ ਹੈ। ਇਹ ਅੱਗੇ ਵੀ ਇਹਦਾ ਜ਼ਿਕਰ ਆਏਗਾ। ਸੋ ਸਰ ਜੀ ਇਹਦਾ ਮਤਲਬ ਉਹ ਕਹਿ ਰਿਹਾ ਕਿ ਉਹ ਜਿਹੜੀ ਕਿ ਸ਼ੀ ਇਜ਼ ਅਨਅਟੇਨੇਬਲ ਐਂਡ ਆਈ ਐਕਸੈਪਟ ਦ ਫੈਕਟ। ਹਾਂਜੀ, ਸਾਨੂੰ ਕਹਿ ਕਾ ਇਹ ਦੀਵਾਰ ਦਿਸੇ। ਸਾਨੂੰ ਕਹਿ ਕਾ ਇਹ ਦੀਵਾਰ, ਇਹ ਜਿਹੜੀ ਇਹ ਮੈਨੂੰ ਇੰਝ ਲੱਗਦਾ ਜਿਵੇਂ ਕਹਿ ਕਾ ਦੀਵਾਰ ਦਾ ਮਤਲਬ ਕੰਧ। ਇਹ ਚੀਨ ਦੀ ਜਿਹੜੀ ਕੰਧ ਹੈ ਨਾ, ਦੀਵਾਰੇ ਚੀਨ, ਚੀਨ ਦੀ ਦੀਵਾਰ ਜਿਹੜੀ ਹੈ ਨਾ ਉਹ ਉਹਦੇ ਬਾਰੇ ਵਿੱਚ ਇਸ਼ਾਰਾ ਹੈ। ਤੇ ਉਹ ਜਿਹੜਾ ਚੀਨ ਦੀ ਜਿਹੜੀ ਮਤਲਬ ਇਹ ਹੈ ਕਿ ਜਿਹੜਾ ਚੀਨ ਦੀ ਦੀਵਾਰ ਤੇ ਚੜ ਜਾਂਦਾ ਹੈ ਤੇ ਚੀਨ ਨੂੰ ਵੇਖਦਾ ਹੈ ਤੇ ਉਹਨੂੰ ਹਾਸਾ ਆ ਜਾਂਦਾ ਹੈ। ਢੁੱਕਾਂ ਜਾ ਤਾਂ ਕਾਲਜਾ ਚੀਰ ਦੀ। ਢੁੱਕਾਂ ਦਾ ਮਤਲਬ ਮੈਂ ਲਾਗੇ ਜਾਵਾਂ ਤੇ ਮੇਰਾ ਕਾਲਜਾ ਚੀਰ ਦਿੰਦੀ ਹੈ। ਉਸ ਦੀ ਝਾਲ ਨਾ ਅਸਾਂ ਤੋਂ ਜਾਏ ਝੱਲੀ। ਯਾਨੀ ਉਹਦਾ ਜਿਹੜਾ ਰੋਬ ਹੈ, ਉਹਦਾ ਜਿਹੜੀ ਉਹਦੀ ਗਜ਼ਬ ਹੈ ਉਹ ਸਾਡੇ ਕੋਲ ਝੱਲਿਆ ਨਹੀਂ ਜਾਂਦਾ। ਝਾਲ ਕੌਣ ਝੱਲੇ ਛੁੱਟੇ ਤੀਰ ਦੀ। ਕਿਉਂਕਿ ਜਿਹੜਾ ਤੀਰ ਕਮਾਨ ਚੋਂ ਛੁੱਟ ਜਾਂਦਾ ਹੈ ਉਹਦੀ ਝਾਲ ਕੋਈ ਨਹੀਂ ਚੱਲ ਸਕਦਾ। ਭੈਂਸ ਮਾਰ ਕੇ ਸਿੰਘ ਨਾ ਦੇ ਢੋਈ। ਜਿਵੇਂ ਮੱਝ ਜਿਹੜੀ ਹੈ ਉਹ ਸਿੰਘ ਮਾਰ ਕੇ ਤੁਹਾਨੂੰ ਲਾਗੇ ਨਹੀਂ ਲੱਗਣ ਦਿੰਦੀ, ਐਵੇਂ ਹੌਂਸ ਕੀਤੀ ਦੁੱਧ ਹੀਰ ਜੀ। ਹੌਂਸ ਦਾ ਮਤਲਬ ਹੈ ਲਾਲਚ, ਉਮੀਦ। ਤੇ ਜੇ ਮੱਝ ਜਿਹੜੀ ਹੈ ਉਹ ਸਿੰਘ ਮਾਰ ਕੇ ਤੁਹਾਨੂੰ ਲਾਗੇ ਆਉਣ ਹੀ ਨਹੀਂ ਦਿੰਦੀ ਤੇ ਤੁਸੀਂ ਦੁੱਧ ਦੀ ਖੀਰ ਦੀ ਉਮੀਦ ਕਿੱਥੋਂ ਕਰ ਸਕਦੇ ਹੋ। ਲੋਕ ਆਖਦੇ ਪਰੀ ਹੈ ਹੀਰ ਜੱਟੀ, ਅਸਾਂ ਨਹੀਂ ਡਿੱਠੀ ਸੂਰਤ ਹੀਰ ਦੀ ਜੀ। ਇਹ ਤੇ ਤੁਹਾਡੇ ਸਾਹਮਣੇ ਇਹਦੇ ਵਿੱਚ ਕੋਈ ਮੁਸ਼ਕਿਲ ਲਫ਼ਜ਼ ਨਹੀਂ ਹੈਗਾ। Sorry, Dr. Oh, sorry. Sorry, I thought you finished. ਹਾਂ Finish and then I'll ask the question. Sorry, I thought you finished. ਵਾਰਸ Sorry. ਝੂਠ ਨਾ ਬੋਲੀਏ ਜੋਗੀਆਂ ਥੇ, ਖਿਆਨਤ ਨਾ ਕਰੀਏ ਚੀਜ਼ ਪੀਰ ਦੀ ਜੀ। ਵਾਰਿਸ਼ਾ ਜੋਗੀਆਂ ਦੇ ਸਾਹਮਣੇ ਝੂਠ ਨਹੀਂ ਬੋਲਣਾ ਚਾਹੀਦਾ ਤੇ ਅਗਰ ਪੀਰ ਦੀ ਕੋਈ ਚੀਜ਼ ਹੋਵੇ ਤੁਹਾਡੇ ਪੀਰ ਦੀ ਤੇ ਉਹਦੇ ਵਿੱਚ ਡੰਡੀ ਨਹੀਂ ਮਾਰਨੀ ਚਾਹੀਦੀ। ਹਾਂਜੀ, ਹੁਣ ਦੱਸੋ। Yeah, sorry, Dr. Manzoor, I'm a bit confused because in the last bond you were saying that Ranja is showing shock that he had a relationship with her husband, right? So in this bond is it proof that she's pure, like with the Dud example and stuff? That's the feeling I'm getting. Is that the reason? ਹਾਂ, ਇਹ ਤਾਂ ਹੁਣ ਸੈਦਾ ਕਿਹੜਾ ਕਹਿ ਰਿਹਾ ਨਾ ਕਿ ਉਹਦਾ ਕੀ ਤਲਕ ਹੈ ਹੀਰ ਦੇ ਨਾਲ, ਤੋ ਕਹਿੰਦਾ ਕਿ ਮੈਂ ਤੇ ਉਹਨੂੰ ਵੇਖਿਆ ਵੀ ਨਹੀਂ ਅੱਜ ਤੱਕ। Okay, ਠੀਕ, all right. ਚਲੋ ਜੀ ਅਗਲਾ ਪੜੋ ਜੀ। ਮੈਂ ਪੜ੍ਹਨੀ ਆ। ਹਾਂਜੀ। 572 ਜੋਗੀ ਰੱਖ ਕੇ ਅੱਖ ਤੇ ਨਾਲ ਗੈਰਤ ਕੱਢ ਅੱਖੀਆਂ,
जोगी रख के अख ते नाल गैरत कड अखियां रो थी फुटियाई ए हीर दा वारसी हो बैठा चा डेरों सवा विच सुटियाई सने जुतियां चौंके विच आ वड़ियो साडा अधर्म ते नीम सब पुटियाई लुट पुट के नाल नुकुटियाई कुट फाट के खूह विच सुटियाई बुरा बोलदा नीर पलट अखी जियां बनिया शहर विच लुटियाई पकड़ सैदे नू नाल फौड़ियां दे चोर यार वांगू ढा कुटियाई खड़ लत फौड़ियां खूब जड़ियां धौंद सेकियां नाल नजुठियाई दोवें बन बाहां सिरू ला पुटका पटका सिरू ला पटका गुनागार वांगू उठ जुटियाई शाना आईना कुट चकचूर कीता लिंग भन के संग नू घुटियाई वारिस शाह खुदा दे खौफ कोलू साडा रोंदिया नीर न कुटियाई। हाँ जी। जोगी रख के अणख ते नाल गैरत, ये अणख है लफ्ज़। अणख का मतलब भी हुंदा है गैरत ही हुंदा है। कड अखियां रो थी फटिया सू, रो का मतलब है गुस्से नाल फट पिया, अखियां उन्हें कड लियां चौड़ियां कर लियां ते गुस्से दे नाल फट गया। ये वारसी हीर दा हो बैठा चा डेरियों सवाह विच सुटिया। ये जिहड़ा सैदा है ये एवें हीर दा वारस बनया बैठा है ते ओनू ओने चुक के डेरे चों सवाह दे विच सुट दिता। सने जुत्तियां चौंके विच आ वड़ियों ते हुण ओहदे ते ओह अलज कर रहा है जोगी कि तू जुत्तियां समेत तू मेरे चौंके विच आके बणिया है। साडा धर्म ते नियम, ये नियम है लफ्ज, नीम नहीं नियम, नियम सब पुट्टे आई। साडा मजहब ते नियम का मतलब हुंदा है जिहड़ी बेसिक तुहाडा बिलीफ है वो तू पुट दिता है। लट लट पुट के लुट पुट के नाल न खुट्टी आई कुट पाट फाट के खूह विच सट्टी आई कि तू लुट पुट के बिल्कुल जिहड़ा नखुट्टे आई यानी बेकीमत कर दिता उन्होंने, कुट फाट के खूह विच सट्टी आई। बड़ा बोलदा नीर पलट अखी जिहा बाणिया शेर विच लुटिया आई। वो बड़े बड़े गल्लां कहंदा गल्लां करना है, नीर पाट पलट अखी ते अखां दे विच ओहदे अथरू आ गए ने जिहा बाणिया शहर विच लुटिया आई। जिवें बाणिया जिहड़ा मनी लेंडर है ਉਹਨੂੰ जिवें शहर च लुट लिया जाए। पकड़ सैदे नूं नाल पहौड़ियां दे, पहौड़ी कहंदे ने क्रचेस नूं ਜਿਹੜੀ जोगी लत्त रखण लई अपने नाल रखदे। पकड़ सैदे नूं नाल पहौड़ियां दे चोर यार वांगू ढा कुੱਟੇ आई। ते जिवें चोर ते यार नूं ढा के कुੱਟਦੇ ਨੇ ਨਾ ਉਂਝ ਉਹਨੇ सैदे नूं ਕੁੱਟਿਆ। खड़ लत्तां पहौड़ियां खूब जड़ियां, ये खड़ लत्तां ते पहौड़ियां एक ही चीज है। धौण सेकिया नाल गरटे आई ते धौण दे विच भी ਉਹਨੇ ਉਹਨੂੰ मारिया। दोवीं बन बाहां सिरों ला पटका, ਉਹਨੇ ਉਹਦੀਆਂ ਦੋਵੇਂ ਬਾਹਾਂ ਉਹਦਾ ਪਟਕਾ, ਪਟਕਾ ਹੁੰਦਾ ਜਿਹੜਾ ਮੋਢੇ ਤੇ ਜਿਹੜਾ ਕੱਪੜਾ ਰੱਖਿਆ ਜਾਂਦਾ ਉਹਨੂੰ ਪਟਕਾ ਕਹਿੰਦੇ ਨੇ। ਗੁਨਾਹਗਾਰ ਵਾਂਗੂ ਉੱਠ ਜੁੱਟੇ ਆਈ ਤੇ ਜਿਵੇਂ ਗੁਨਾਹਗਾਰ ਜਿਵੇਂ ਉੱਠ ਊਠ ਨੂੰ ਕੈਮਲ ਨੂੰ ਜਿਵੇਂ ਲੱਤਾਂ ਬੰਨ੍ਹਨੀਆਂ ਤੇ ਜਾਂਦੀਆਂ ਨੇ ਉਵੇਂ ਉਹਨੂੰ ਉਹਨੇ ਜੁੱਟ ਦਿੱਤਾ ਹੈ, ਬੰਨ ਦਿੱਤਾ ਹੈ। शाना आईना कुट चकचूर किया। शाना आईना हुंदा है कि जेड़े मर्द ने वो छोटा जिहा शीशा अपनी पग दे विच लुका के रखते ने, उन्होंने शाना आईना कहंदे ने। कुट चकचूर किया लिंग भंन के संग नूं घुट्टे आई, ओहदियां लत्तां नूं उहने भन्निया ते ओहदे संग नूं यानी गर्दन नूं उहने कुटिया। वारिस शाह खुदा दे खौफ कोलों साडा रहिंदियां नीर खुट्टे आई कि खुदा दे खौफ नाल साडा जिहड़ी अखां दा
ਜਿਹੜਾ ਪਾਣੀ ਹੈ ਉਹ ਮੁੱਕ ਗਿਆ ਹੈ। ਹਾਂਜੀ डॉक्टर साहब ਜੀ शाना आईना शाना मैं पढ़िया सी कंघी भी होंदा है ਹਾਂ ਕੰਘੀ ਸੌਰੀ ਕੰਘੀ ਤੇ ਬਿਲਕੁਲ ਸਹੀ शीशा ਕਹਿੰਦੇ ਹੋ। ਨਹੀਂ ਬਿਲਕੁਲ ਤੁਸੀਂ ਸਹੀ ਕਹਿੰਦੇ ਹੋ। ਹੁਣ ਮੈਨੂੰ ਯਾਦ ਆ ਗਿਆ ਕੰਘੀ ਨੂੰ ਕਹਿੰਦੇ ਨੇ। मतलब ਕੰਘੀ ਜਿਹੜੀ ਤੇ ਕੰਘੀ ਤੇ ਆਈਨਾ ਜਿਹੜਾ ਇਹਦਾ ਮਤਲਬ शीशा ਸ਼ੀਸ਼ਾ, ਇਹ ਦੋਵੇਂ ਚੀਜ਼ਾਂ ਪੱਗ ਵਿੱਚ ਲੁਕਾ ਕੇ ਰੱਖਦੇ ਨੇ। ते ए कंपाउंड वर्ड है शाना आईना। ਹਾਂਜੀ अच्छा ठीक डॉक्टर साहब ये सॉरी टू इंटरप्ट मैं पिछली बारी भी सोचनी पी सी हां कि ਇਹ ਰਕੀਬ ਹੀ ਹੋਇਆ ਨਾ ਸੈਦਾ ਹੀ ਰਾਂਝੇ ਨਾ ਤੇ ਬਿਲਕੁਲ ਇਹ ਉਸਨਾ ਕੰਮ मतलब किया करसी ते ਇਹ ਹੁਣ ਸਾਫ਼ ਹੋਈ ਗਿਆ ਕਿ ਜ਼ਾਹਿਰ ਹੈ ਉਹ ਸਾਹਮਣੇ ਆ ਗਿਆ ਰਕੀਬ ਉਸਨੇ ਤੇ ਉਸ ਨਾਲ ਉਸकी ਮਾਰਸੀ ਨਾ और क्या करसी ਉਸਨਾ ਕੰਮ ਤੇ ਨਹੀਂ ਕੋਈ ਕਰਨ ਲਗਾ। ਹਾਂ ਇਹੋ ਹੀ ਲੱਗਦਾ ਹੈ ਇੱਥੋਂ ਤੇ। लूडो तो वैसे ही नाम नहीं लेके आया खेडने वास्ते। ਹਾਂਜੀ ਚਲੋ ਜੀ ਅਗਲਾ ਪੜੋ। मैं पढ़ना है? सबने पढ़ लिया? ਨਹੀਂ ਆਪਣਾ ਵਧੀਆ ਨੇ ਪੜਨਾ। Oh, sorry. Okay. खेरा खाए के मारते बज चलिया वाव वाव रोंदा घर आवदा है ये जोगरे नहीं जे डर करके हाल अपना खोल सुनावदा है ये कावरू कावरू देश दा सहर जाने वड्डे ते कहर कमावदा है ये देओ उजाड़ ना ਉਜਾੜ ਵਿੱਚ ਆਣ ਲੱਥਾ ਨਾਲ ਖਿੜਕੀਆਂ ਜਿੰਦ ਗਵਾਂਦਾ ਏ ਨਾਲੇ ਪਰੇ ਕੁਰਾਨ ਤੇ ਦੇ ਬਾਂਗਾ ਚੁੰਗੀ ਪਾਂ ਦਾ ਸੰਗ ਵਜਾਉਂਦਾ ਏ ਮੈਨੂੰ ਮਾਰ ਕੇ ਕੁੱਟ ਤੇ ਬਾਹਰ ਕੀਤਾ ਪਿੰਡਾ ਖੋਲ ਕੇ ਜੱਟ ਵਿਖਾਉਂਦਾ ਏ। ਜਿਹੜਾ ਖਾਏ ਕੇ ਮਾਰ ਤੇ ਭੱਜ ਚੱਲਿਆ ਵਾਹੋ ਵਾਹ ਰੋਂਦਾ ਘਰੀ ਆਮਦਾ ਹੈ। ਵਾਹੋ ਵਾਹ ਮਤਲਬ ਬੜੀ ਤੇਜ਼ੀ ਨਾਲ ਕਰਨ ਨੂੰ ਹੁੰਦਾ ਹੈ। ਇਹ ਜੋਗੜਾ ਨਹੀਂ ਜੇ ਧਾੜ ਕਰਕੇ, ਇਹ ਕੋਈ ਜੋਗੀ ਨਹੀਂ ਹੈਗਾ, ਇਹ ਤੇ ਕੋਈ ਡਾਕਾ ਮਾਰ ਰਿਹਾ ਹੈ। ਹਾਲ ਆਪਣਾ ਖੋਲ ਵਿਖਾਉਂਦਾ ਹੈ। ਇਹ ਕਾਂਵਰੇ ਦੇਸ਼ ਦਾ ਸ਼ਹਿਰ ਜਾਣੇ। ਇਹਨੂੰ ਕਿਹੜੇ ਮੁਲਕ ਦਾ ਜਿਹੜਾ ਜਾਦੂ ਹੈ ਉਹ ਆਉਂਦਾ ਹੈ, ਵੱਡੇ ਲੋੜ ਤੇ ਕਹਿਰ ਕਮਾਉਂਦਾ ਹੈ। ਇਹ ਤੇ ਬਹੁਤ ਲੋੜਾ ਕਰਦਾ ਹੈ, ਗਜ਼ਬ ਕਰਦਾ ਹੈ ਤੇ ਕਹਿਰ ਵਾਲੇ ਕੰਮ ਕਰਦਾ ਹੈ। ਇਹ ਦਿਓ ਉਜਾੜ ਵਿੱਚ ਆਣ ਲੱਥਾ। ਇਹ ਤੇ ਇਵੇਂ ਹੈ ਕਿ ਜਿਵੇਂ ਉਜਾੜ ਥਾਂ ਦੇ ਉੱਤੇ ਜਿਵੇਂ ਕੋਈ ਦੇਵ ਆ ਜਾਵੇ। ਨਾਲ ਕੜਕਿਆਂ ਜਿੰਦ ਗਵਾਉਂਦਾ ਹੈ ਤੇ ਕੜਕ ਐਸੀ ਮਾਰਦਾ ਹੈ ਕਿ ਉਹਦੇ ਨਾਲ ਬੰਦੇ ਦੀ ਜਾਨ ਨਿਕਲ ਜਾਵੇ। ਇਹ ਹੁਣ ਅਗਲੀ ਜਿਹੜੀ ਲਾਈਨ ਹੈ ਨਾ, ਇਹ ਬਹੁਤ ਇੰਪੋਰਟੈਂਟ ਹੈਗੀ ਹੈ ਵਾਰਿਸ ਸ਼ਾਹ ਦੀ ਡਾਇਰੀ ਨੂੰ ਸਮਝਣ ਲਈ। ਨਾਲੇ ਪੜ੍ਹੇ ਕੁਰਾਨ ਤੇ ਦੇ ਬਾਂਗਾ। ਕੁਰਾਨ ਵੀ ਪੜ੍ਹਦਾ ਹੈ ਤੇ ਅਜ਼ਾਨਾਂ ਵੀ ਦਿੰਦਾ, ਬਾਂਗਾ ਵੀ ਦਿੰਦਾ। ਬਾਂਗ ਅਜ਼ਾਨ ਨੂੰ ਕਹਿੰਦੇ। ਚੌਂਕੇ ਪਾਮ ਦਾ ਤੇ ਇਹ ਤਾਂ ਹੋ ਗਿਆ ਹੁਣ ਮੁਸਲਮਾਨਾਂ ਵਾਲੇ ਕੰਮ ਕਰਦਾ ਹੈ। ਤੇ ਚੌਂਕੇ ਪਾਮ ਦਾ ਇਹ ਹੁਣ ਹਿੰਦੂਆਂ ਵਾਲਾ ਆ ਗਿਆ ਤੇ ਉਹਨੇ ਆਪਣੀ ਜਿਹੜੀ ਚੌਂਕਾ ਬਣਾਇਆ ਤੇ ਸੰਖ ਵਜਾ ਰਿਹਾ। ਮਤਲਬ ਉਹ ਐਟ ਦਾ ਸੇਮ ਟਾਈਮ ਹਿੰਦੂ ਵੀ ਹੈ ਤੇ ਮੁਸਲਮਾਨ ਵੀ ਹੈ। ਇਹ ਉਹ ਦੋਵਾਂ ਮਜ਼ਹਬਾਂ ਨੂੰ ਹੀ ਮੰਨ ਰਿਹਾ ਜਿਹੜਾ ਜੋਗੀ ਹੈ। ਇਹ ਤੁਸੀਂ ਦੇਖੋ ਕਿ ਕਿੱਡਾ ਵੱਡੀ ਲਾਈਨ ਹੈ ਇਸ ਗੱਲ ਦੇ ਸਬੂਤ ਵਿੱਚ ਕਿ ਵਾਰਿਸ ਸ਼ਾਹ ਕੋਈ ਰਿਲੀਜੀਅਸ, ਇਹ ਕੋਈ ਇਸਲਾਮਿਕ ਰਿਲੀਜੀਅਸ ਰਾਈਟਰ ਨਹੀਂ ਹੈਗਾ। ਮੈਨੂੰ ਮਾਰ ਕੇ ਕੁੱਟ ਤਹਿਬਾਰ ਕੀਤਾ। ਤਹਿਬਾਰ ਕਰਨਾ ਹੁੰਦਾ ਬਿਲਕੁਲ ਉਹਨੂੰ ਸੁਰਮੇ ਵਾਂਗੂ ਪੀਸ ਦੇਣਾ। ਮੈਨੂੰ ਮਾਰ ਕੇ ਕੁੱਟ ਤਹਿਬਾਰ ਕੀਤਾ ਪਿੰਡਾ ਖੋਲ ਕੇ ਜੱਟ ਵਿਖਾਉਂਦਾ ਹੈ। ਪਿੰਡੇ ਦਾ ਮਤਲਬ ਜਿਸਮ ਨੂੰ ਖੋਲ ਕੇ ਤੇ ਉਹ ਜੱਟ ਵਿਖਾਉਂਦਾ ਹੈ ਕਿ ਦੇਖੋ ਮੈਨੂੰ ਇਸ ਤਰ੍ਹਾਂ ਮਾਰਿਆ ਕਿ ਜਿਵੇਂ ਪੀ ਕੇ ਸੁਰਮਾ ਬਣਾਉਂਦਾ ਹੈ।
ਚਲੋ ਜੀ ਅੱਗੇ। जी डॉक्टर साहब 574। अज्जू आखिया लो हनेर यारो, देखो गजब फकीर ने चाया जे, मेरा सोने दा खेवड़ा मार जिंदों, कमकार थी चा गवाया जे, फकर महर कर दे सब खल्क उत्ते, उस खैर जहान ते पाया चाया जे, वारिस शाह मियां नवा सांग वेखो, दियो आदमी होए के आया जी। ते बड़ा सादा जी। ਹਾਂਜੀ, ਅੱਜੂ ਆਖਿਆ, ਯਾਨੀ ਉਹਦਾ ਅੱਜੂ ਦਾ ਪਿਓ ਹੈ ਨਾ ਸੈਦੇ ਦਾ, ਹੀਰ ਦਾ ਸਹੁਰਾ ਹੈ। ਅੱਜੂ ਆਖਿਆ ਲਓ ਹਨੇਰ ਯਾਰੋ, ਇਹ ਨਹੀਂ, ਇਹ ਤੇ ਹਨੇਰ ਇਹਨੇ ਪਾਤਾ ਹੈ। ਵੇਖੋ ਗਜ਼ਬ ਫਕੀਰ ਨੇ ਚਾਇਆ ਜੇ, ਮੇਰਾ ਸਿਮਨੇ ਦਾ ਖਿਉੜਾ ਮਾਰ ਜਿੰਦੋਂ, ਉਹ ਖੇੜਾ ਹੈ ਨਾ ਉਹ, ਤੇ ਮੇਰਾ ਸੋਨੇ ਦਾ ਖਿਡੌਣਾ ਸੀ, ਤੇ ਉਹਨੂੰ ਜਿੰਦੋਂ ਮਾਰ ਦਿੱਤਾ, ਜ਼ਿੰਦਗੀ ਤੋਂ ਮਾਰ ਦਿੱਤਾ। ਕੰਮਕਾਰ ਥੀ ਚਾਹ ਗਵਾਇਓ ਜੀ, ਇੰਨਾ ਮਾਰਿਆ ਕਿ ਉਹ ਹੁਣ ਕੋਈ ਮਤਲਬ ਕੰਮਕਾਰ ਜੋਗਾ ਵੀ ਨਹੀਂ ਰਿਹਾ। ਫਕਰ ਮਹਿਰ ਕਰਦੇ ਸਭ ਖਲਕ ਉੱਤੇ, ਉਸ ਕਹਿਰ ਜਹਾਨ ਤੇ ਚਾਇਆ ਜੇ। ਫਕੀਰ ਜਿਹੜੇ ਨੇ ਉਹ ਤੇ ਸਾਰੇ ਜਹਾਨ ਦੇ ਉੱਤੇ ਮਹਿਰ ਕਰਦੇ ਨੇ, ਮੁਹੱਬਤ ਫੈਲਾਉਂਦੇ ਨੇ, ਤੇ ਇਹਨੇ ਤੇ ਬਿਲਕੁਲ ਕਹਿਰ ਪਾਤਾ ਹੈ। ਵਾਰਿਸ ਸ਼ਾਹ ਮੀਆਂ ਨਵਾਂ ਸਾਂਗ ਵੇਖੋ, ਸਾਂਗ ਦਾ ਮਤਲਬ ਹੈ ਇਮੀਟੇਸ਼ਨ, ਡਰਾਮਾ। ਵਾਰਿਸ ਸ਼ਾਹ ਮੀਆਂ ਨਵਾਂ ਸਾਂਗ ਵੇਖੋ, ਦਿਓ ਆਦਮੀ ਹੋਏ ਕੇ ਆਇਆ ਜੀ। ਇਹ ਆਦਮੀ ਦੀ ਦਿਓ ਜਿਹੜਾ ਹੈ ਉਹ ਆਦਮੀ ਦੀ ਸ਼ਕਲ ਦੇ ਵਿੱਚ ਆ ਗਿਆ। ਇਹ ਨਵਾਂ ਡਰਾਮਾ ਹੈ। ਚਲੋ ਜੀ ਅੱਗੇ ਤਮਾਸ਼ਾ। ਨਵਾਂ ਤਮਾਸ਼ਾ। ਸੈਤੀ ਆਖਿਆ ਬਾਬਲਾ ਜਾ ਆਪੇ, ਸੈਦਾ ਆਪ ਨੂੰ ਵੱਡਾ ਸਦਾਉਂਦਾ ਏ, ਨਾਲ ਕਿਬਰ ਹੰਕਾਰ ਦੇ ਮਸਤ ਫਿਰਦਾ, ਖਾਤਰ ਥੱਲੇ ਨਾ ਕਿਸੇ ਨੂੰ ਲਿਆਉਂਦਾ ਏ। ਸਾਨੇ ਵਾਂਗਰਾਂ ਸਿਰੀ ਟਪਾਉਂਦਾ ਹੈ, ਅੱਗੋਂ ਆਕੜਾ ਪਿਆ ਵਿਖਾਉਂਦਾ ਏ। ਜਾ ਨਾਲ ਫਕੀਰ ਦੇ ਕਰੇ ਆਕੜ, ਗੁੱਸੇ ਗਜ਼ਬ ਨੂੰ ਪਿਆ ਵਧਾਉਂਦਾ ਏ। ਮਾਰ ਨੂੰ ਦੇ ਦੁੱਖ ਹੈਰਾਨ ਕੀਤਾ, ਅੱਜੂ ਘੋੜੇ ਤੇ ਚੜ ਦੌੜਾਉਂਦਾ ਏ। ਯਾਰੋ ਉਮਰ ਸਾਰੀ ਜੱਟੀ ਨਾ ਲੱਦੀ, ਰਿਹਾ ਸੋਹਣੀ ਢੂੰਡ ਢੁੰਡਾਉਂਦਾ ਏ। ਵਾਰਿਸ ਸ਼ਾਹ ਜਵਾਨੀ ਵਿੱਚ ਮਸਤ ਰਿਹਾ, ਵਕਤ ਗਏ ਤਾਂ ਹੀ ਪਛਤਾਉਂਦਾ ਹੈ। ਹੁਣ ਇਹ ਸੈਤੀ ਵਿੱਚ ਇੰਟਰਵੀਨ ਕਰ ਰਹੀ ਹੈ। ਸੈਤੀ ਆਖਿਆ ਬਾਬਲਾ ਜਾ ਆਪ, ਬਾਬਲਾ ਮਤਲਬ ਮੇਰੇ ਪਿਓ, ਤੂੰ ਆਪ ਜਾ। ਸੈਦਾ ਆਪ ਨੂੰ ਬਿਦਰ ਸਦਾਮਦਾ ਹੈ। ਸੈਦਾ ਆਪਣੇ ਆਪ ਨੂੰ ਬਹੁਤ ਵੱਡੀ ਸ਼ੈ ਸਮਝਦਾ ਹੈ। ਨਾਲ ਕਿਬਰ ਹੰਕਾਰ ਦੇ ਮਸਤ ਫਿਰਦਾ। ਇਹ ਜਿਹੜਾ ਸੈਦਾ ਹੈ ਇਹ ਗਰੂਰ ਦੇ, ਕਿਬਰ ਵੀ ਉਹੀ ਹੁੰਦਾ ਤੇ ਹੰਕਾਰ ਦਾ ਵੀ ਮਤਲਬ ਉਹ ਹੁੰਦਾ, ਯਾਨੀ ਐਰੋਗੈਂਸ ਦੇ ਮਸਤ। ਇਹਦੇ ਚ ਮਸਤੀ ਦੇ ਵਿੱਚ ਕਿਬਰ ਹੰਕਾਰ ਦੀ ਮਸਤੀ ਚ ਫਿਰਦਾ ਹੈ, ਗਰੂਰ ਦੀ ਮਸਤੀ ਵਿੱਚ ਫਿਰਦਾ। ਨਜ਼ਰ ਤਲੇ ਨਾ ਕਿਸੇ ਨੂੰ ਲਿਆਉਂਦਾ ਹੈ, ਤੇ ਇਹਦੀ ਅੱਖ ਵਿੱਚ ਕੋਈ ਬੰਦਾ ਪੂਰਾ ਹੀ ਨਹੀਂ ਆਉਂਦਾ, ਮਤਲਬ ਕਿਸੇ ਨੂੰ ਆਦਮੀ ਨਹੀਂ ਸਮਝਦਾ। ਸਾਨੇ ਵਾਂਗਰੂ ਸਿਰੀ ਟਪਾਉਂਦਾ ਹੈ। ਤੁਹਾਨੂੰ ਪਤਾ ਸਾਨਾ ਕੀ ਹੁੰਦਾ ਹੈ? ਡਾਕਟਰ ਸਾਹਿਬ ਉਹ ਜਿਹੜੀ ਛਿਪਕਲੀ ਹੁੰਦੀ ਹੈ, ਜਿਹੜੀ ਛਿਪਕਲੀ ਦਾ ਵੱਡਾ ਸਾਈਜ਼, ਵੱਡਾ ਵਰਜਨ, ਹਾਂਜੀ, ਜਿਹਦਾ ਸਿਰ ਵੱਡਾ ਉੱਚਾ ਜਿਹਾ ਹੁੰਦਾ ਤੇ ਉਹ ਸਿਰ ਘੁਮਾਉਂਦਾ। ਉਹਨੂੰ ਸਾਨਾ ਕਹਿੰਦੇ ਨੇ। ਉਹਦੀ ਗਰਦਨ ਆਕੜੀ ਰਹਿੰਦੀ ਹੈ ਨਾ ਹਰ ਵੇਲੇ। ਇੰਗਲਿਸ਼ ਚ ਉਹਨੂੰ ਭੁੱਲ ਗਿਆ ਕੀ ਕਹਿੰਦੇ ਨੇ, ਬੀਬਾ ਜੀ ਨੂੰ ਪਤਾ ਸੀ। Lizard, like a lizard. Lizard, ਹਾਂਜੀ। Lizard, yes. ਉਹੀ ਚੀਜ਼ ਹੀ, ਸਾਂਡੇ ਦਾ ਤੇਲ ਜਿਹੜਾ ਹੁੰਦਾ ਉਹੀ ਚੀਜ਼। ਬਿਲਕੁਲ। ਸਾਂਡੇ ਵਾਂਗੂ ਸਿਰੀ ਟਪਾਉਂਦਾ ਹੈ। ਇਹ ਸਾਨੇ ਵਾਂਗੂ ਸਿਰ ਜਿਹੜਾ ਉਹਨੂੰ ਟੱਪਦਾ ਹੈ, ਅੱਗੋਂ ਆਕੜਾ ਪਿਆ ਵਿਖਾਉਂਦਾ ਹੈ। ਜਾ ਨਾਲ ਫਕੀਰ ਦੇ ਕਰੇ ਆਕੜ, ਗੁੱਸੇ ਤੋਂ ਪਿਆ ਵਧਾਉਂਦਾ ਹੈ। ਇਹਨੇ ਫਕੀਰ ਦੇ ਨਾਲ ਜਾ ਕੇ ਆਕੜਿਆ ਹੋਏਗਾ ਤੇ ਉਹਨੂੰ ਹੋਰ ਗੁੱਸਾ ਚੜਿਆ ਹੋਏਗਾ। ਮਾਰ ਨਹੁੰ ਦੇ ਦੁੱਖ ਹੈਰਾਨ ਕੀਤਾ, ਡਾਟਰ ਇਨ ਲਾ ਦੇ ਦੁੱਖ ਨੇ ਉਹਨੂੰ ਪਰੇਸ਼ਾਨ ਕੀਤਾ ਹੋਇਆ, ਯਾਨੀ ਅੱਜੂ ਨੂੰ। ਅੱਜੂ ਘੋੜੇ ਤੇ ਚੜ੍ਹਦੜਾ ਧਾਮਦਾ ਹੈ, ਤੇ ਅੱਜੂ ਜਿਹੜਾ ਘੋੜੇ ਤੇ ਚੜ੍ਹ ਕੇ ਤੇ ਫੌਰਨ ਚਲਾ ਜਾਂਦਾ ਹੈ। ਯਾਰੋ ਉਮਰ ਸਾਰੀ ਜੱਟੀ ਨਾ ਲੱਦੀ, ਰਿਹਾ
ਸੋਹਣੀ ਢੂੰਡ ਢੂੰਡਾਉਂਦਾ ਹੈ। ਤਾਂ ਕਹਿੰਦਾ ਹੈ ਕਿ ਸਾਨੂੰ ਐਡੀ ਸੋਹਣੀ ਜੱਟੀ ਕਦੀ ਲੱਭੀ ਨਹੀਂ ਹੈ। ਤੇ ਉਹਨੂੰ ਲੱਭਿਆ ਤੇ ਹੁਣ ਇਹ ਹੋ ਗਿਆ। ਵਾਰਿਸ਼ਾ ਜਵਾਨੀ ਵਿੱਚ ਮਸਤ ਰਿਹਾ, ਵਕਤ ਗਏ ਤਾਈਂ ਪਛਤਾਉਂਦਾ ਹੈ। ਵਾਹ ਵਾਹ। ਹਾਂਜੀ, ਇਹ ਤੇ ਤੁਹਾਨੂੰ ਪਤਾ ਹੀ ਹੈ ਕੀ ਹੈ। ਇਹ ਡਾਕਟਰ ਸਾਹਿਬ ਵੈਸੇ ਸੈਦੇ ਦੇ ਨਾਲ ਤਾਂ ਬਹੁਤ ਵਿਚਾਰੇ ਨਾ ਹੋਈ, ਇੱਕ ਤਾਂ ਕੁੱਟਣੀ ਪਈ ਆ, ਦੂਸਰੇ ਇਲਜ਼ਾਮਾਤ ਵੀ ਲੱਗ ਗਏ ਉਹਦੇ। ਆਹੋ, ਆਪਣਾ ਉਹਨੇ ਤੇ ਉਹ ਸਾਬਤ ਕਰਨਾ ਨਾ, ਤੁਸੀਂ ਬਚ ਗਏ ਹੋ ਆਪਣਾ ਅਮਰਵੀਰ ਜੀ। ਅੱਛਾ ਜੀ, ਹੋਰ ਕਿੰਨੇ ਪੜ੍ਹਨਾ ਜੀ? ਮੇਰੀ ਬਾਈ 576। ਜਾ ਬਨ ਖੜਾ ਹੱਥ ਪੀਰ ਅੱਗੇ, ਤੁਸੀਂ ਲਾਡਲੇ ਪਰਵਰਦਿਗਾਰ ਦੇ ਹੋ। ਤੁਸੀਂ ਫਕਰ ਇਲਾ ਦੇ ਪੀਰ ਪੂਰੇ ਵਿੱਚ ਰੱਖ ਦੇ ਮੇਖ ਨੂੰ ਮਾਰਦੇ ਹੋ। ਹੋਏ ਦੁਆ ਕਬੂਲ ਪਿਆਰਿਆਂ ਦੀ, ਦੀਨ ਦੁਨੀ ਦੇ ਕੰਮ ਸਵਾਰਦੇ ਹੋ। ਅੱਠੇ ਪੈਰ ਖੁਦਾ ਦੀ ਯਾਦ ਅੰਦਰ ਤੁਸੀਂ ਨਫਸ ਸ਼ੈਤਾਨ ਨੂੰ ਮਾਰਦੇ ਹੋ। ਹੁਕਮ ਰੱਬ ਦੇ ਥੂ ਤੁਸੀਂ ਨਹੀਂ ਬਾਹਿਰ, ਪੀਰ ਖਾਸ ਹਜ਼ੂਰ ਦਰਬਾਰ ਦੇ ਹੋ। ਮੇਰੀ ਨੂੰਹ ਨੂੰ ਸੱਪ ਦਾ ਅਸਰ ਹੋਇਆ, ਤੁਸੀਂ ਕੀਲ ਮੰਤਰ ਸੱਪ ਮਾਰਦੇ ਹੋ। ਲੁੜੇ ਜਾਨ ਬੇੜੇ ਉਹ ਗਵਾਰੀਆਂ ਦੇ, ਕਰੋ ਫਜ਼ਲ ਤਾਂ ਪਾਰ ਉਤਾਰਦੇ ਹੋ। ਤੇਰੇ ਚਲਿਆਂ ਨੂੰ ਮੇਰੀ ਜਿਉਂਦੀ ਹੈ, ਲਗਾ ਦਾਮਨ ਸੋ ਤੁਸੀਂ ਤਾਰਦੇ ਹੋ। ਵਾਰਿਸ ਸ਼ਾਹ ਦੇ ਉਜ਼ਰ ਮਾਫ ਕਰਨੇ, ਬਖਸ਼ਨ ਹਾਰ ਬੰਦੇ ਗੁਨਾਹਗਾਰ ਦੇ ਹੋ। ਜਾਏ ਬਨ ਖੜਾ ਹੱਥ ਪੀਰ ਅੱਗੇ। ਅੱਜੂ ਜਿਹੜਾ ਹੈ ਉਹ ਪੀਰ ਦੇ ਅੱਗੇ ਹੱਥ ਬਨ ਕੇ ਖੜਾ ਹੋ ਗਿਆ ਹੈ। ਤੁਸੀਂ ਲਾਡਲੇ ਪਰਵਰਦਿਗਾਰ, ਤੁਸੀਂ ਖੁਦਾ ਦੇ ਬੜੇ ਲਾਡਲੇ ਬੰਦੇ ਹੋ। ਤੁਸੀਂ ਫਕਰ ਅੱਲਾ ਦੇ ਪੀਰ ਪੂਰੇ, ਤੁਸੀਂ ਅੱਲਾ ਦੇ ਪੂਰੇ ਫਕੀਰ ਹੋ, ਕੰਪਲੀਟ, ਐਬਸੋਲੂਟ। ਵਿੱਚ ਰੇਖ ਦੇ ਮੇਖ ਨੂੰ ਮਾਰਦੇ। ਇਹ ਬੜਾ ਦਿਲਚਸਪ ਹੈ। ਰੇਖ ਹੁੰਦੀ ਹੈ ਕਿਸਮਤ ਦੀ ਲਕੀਰ, ਤੇ ਉਹਦੇ ਚ ਮੇਖ ਮਾਰਨਾ ਕਿ ਜੋ ਤਕਦੀਰ ਚ ਲਿਖਿਆ ਹੈ ਉਹਨੂੰ ਬਦਲ ਦੇਣਾ। ਮੇਖ ਦਾ ਵੈਸੇ ਮਤਲਬ ਹੁੰਦਾ ਕਿੱਲ, ਤੇ ਉਹ ਜਿਹੜੀ ਲਕੀਰ ਹੈ ਉਹਦੇ ਵਿੱਚ ਕਿੱਲ ਠੋਕ ਦੇਣਾ ਦਾ ਮਤਲਬ ਹੈ ਕਿ ਉਹਦੀ ਜਿਹੜੀ ਫਲੋ ਹੈ ਉਹਨੂੰ ਬੰਦ ਕਰ ਦੇਣਾ। ਯਾਨੀ ਤੁਸੀਂ ਤਕਦੀਰ ਦੇ ਲਿਖੇ ਨੂੰ ਬਦਲ ਦਿੰਦੇ ਹੋ। ਹੋਰ ਹੋਵੇ ਦੁਆ ਕਬੂਲ ਪਿਆਰਿਆਂ ਦੀ, ਦੀਨ ਦੁਨੀ ਦੇ ਕੰਮ ਸਵਾਰ ਦਿਓ। ਤਾਂ ਤੁਸੀਂ ਅੱਲਾ ਦੇ ਪਿਆਰੇ ਹੋ, ਤੁਹਾਡੀ ਦੁਆ ਕਬੂਲ ਹੁੰਦੀ ਹੈ। ਦੀਨ ਦੁਨੀ ਯਾਨੀ ਮਜ਼ਹਬ ਦੇ ਤੇ ਦੁਨੀਆ ਦੇ ਦੋਵਾਂ ਦੇ ਕੰਮ ਤੁਸੀਂ ਸਵਾਰਦੇ ਹੋ, ਉਹਨਾਂ ਨੂੰ ਆਪਣਾ ਅਕੰਪਲਿਸ਼ ਕਰ ਲੈਂਦੇ ਹੋ। ਅੱਠੇ ਪਹਿਰ ਖੁਦਾ ਦੀ ਯਾਦ ਅੰਦਰ। 8 ਪਹਿਰ ਹੁੰਦੇ ਨਾ ਸਾਰੇ ਦਿਨ ਰਾਤ ਦੇ, ਯਾਨੀ ਹਰ ਪਹਿਰ ਦੇ ਵਿੱਚ 3 ਘੰਟੇ ਹੁੰਦੇ ਤੇ 24 ਘੰਟੇ ਹੋ ਗਏ। ਅੱਠੇ ਪਹਿਰ ਖੁਦਾ ਦੀ ਯਾਦ ਅੰਦਰ ਤੁਸੀਂ ਨਫਸ ਸ਼ੈਤਾਨ ਨੂੰ ਮਾਰ ਦਿਓ। ਨਫਸ ਸ਼ੈਤਾਨ ਜਿਹੜਾ ਤੁਹਾਡੇ ਅੰਦਰ ਲਾਲਚ ਲੋਭ ਹੈਗਾ, ਉਹ ਸ਼ੈਤਾਨੀ ਹੈ, ਡੈਵਲਿਸ਼ ਹੈ, ਉਹਨੂੰ ਤੁਸੀਂ ਮਾਰ ਦਿਓ। ਹੁਕਮ ਰੱਬ, ਈਗੋ ਨੂੰ ਮਾਰ ਦਿਓ ਆਪਣੀ ਨੂੰ। ਹਾਂਜੀ, ਈਗੋ ਨੂੰ। ਹੁਕਮ ਰੱਬ ਦੇ ਥੋਂ ਤੁਸੀਂ ਨਹੀਂ ਬਾਹਰ, ਮੀਰ ਖਾਸ ਹਜ਼ੂਰ ਦਰਬਾਰ ਦੇ ਹੋ। ਤੁਸੀਂ ਹੁਕਮ ਦੇ ਰੱਬ ਤੋਂ ਬਾਹਰ ਨਹੀਂ ਜਾਂਦੇ, ਔਰ ਤੁਸੀਂ ਉਹਦੇ ਖਾਸ ਮੀਰ ਹੋ। ਮੀਰ ਦਾ ਮਤਲਬ ਲੀਡਰ। ਮੇਰੀ ਨਹੁੰ ਨੂੰ ਫਟਿਆ ਫਨੀ ਕਾਲੇ, ਮੇਰੀ ਨਹੁੰ ਨੂੰ ਕਾਲੇ ਸੱਪ ਨੇ ਵੱਢ ਲਿਆ। ਤੁਸੀਂ ਕੀਲ ਕੇ ਸੱਪ ਨੂੰ ਮਾਰ ਦਿਓ। ਤੇ ਤੁਸੀਂ, ਜਿਵੇਂ ਮੈਂ ਪਹਿਲੇ ਵੀ, ਕੀਲ ਦਾ ਮਤਲਬ ਹੈ ਕਿ ਤੁਸੀਂ ਸੱਪ ਨੂੰ ਕੀਲ ਕੇ ਉਹਨੂੰ ਸੱਪ ਨੂੰ ਮਾਰ ਸਕਦੇ ਹੋ। ਲੁੜੇ ਜਾਣ ਬੇੜੇ ਔਗਣ ਹਾਰਿਆਂ ਦੇ, ਇਹਨੂੰ ਲਫ਼ਜ਼ ਨੂੰ ਠੀਕ ਕਰ ਲਓ ਤੁਸੀਂ, ਇਹ ਔਗਣ ਹਾਰਿਆਂ ਦੇ, ਗੁਨਾਹਗਾਰਾਂ ਦੇ। ਲੁੜੇ ਜਾਣ ਬੇੜੇ ਔਗਣ ਹਾਰਿਆਂ ਦੇ। ਔਗਣ ਹਾਰ ਦਾ ਮਤਲਬ ਜਿਨ੍ਹਾਂ 'ਚ ਕੋਈ ਗੁਣ ਨਾ ਹੋਵੇ ਜਾਂ ਗੁਨਾਹਗਾਰ। ਲੁੜੇ ਜਾਣ ਮਤਲਬ ਰੁੜੇ ਜਾਂਦੇ ਨੇ। ਬੇੜੇ ਜਿਹੜੇ ਨੇ ਉਹ ਪਾਣੀ ਵਿੱਚ ਰੁੜੇ ਜਾ ਰਹੇ ਨੇ। ਕਰੋ ਫਜ਼ਲ ਤਾਂ ਪਾਰ ਉਤਾਰ ਦਿਓ। ਜੇ ਤੁਸੀਂ ਬਲੈਸਿੰਗ ਦਿਓ ਤੇ ਫੇਰ ਹੀ ਅਸੀਂ ਪਾਰ ਉਤਰ ਸਕਦੇ ਹਾਂ, ਨਹੀਂ ਤੇ ਸਾਡੇ ਬੇੜੇ ਰੁੜ ਗਏ ਨੇ। ਤੇਰੇ ਚੱਲਿਆਂ
ਨੌ ਮੇਰੀ ਜਿਉਂਦੀ ਹੈ, ਤੂੰ ਜਾਵੇਂ ਤੇ ਮੇਰੀ ਨੌ ਜਿਹੜੀ ਹੈ ਉਹਨੇ ਜਿਉਣਾ ਹੈ। ਲੱਗਾ ਦਾਮਨੇ ਸੋ ਤੁਸੀਂ ਤਾਰ ਦਿਓ, ਮੈਂ ਤੁਹਾਡੇ ਦਾਮਨ ਨਾਲ ਲੱਗ ਗਿਆ, ਤੁਹਾਡਾ ਪੱਲਾ ਫੜ ਲਿਆ ਤੇ ਤੁਸੀਂ ਮੈਨੂੰ ਤਾਰਨਾ। ਵਾਰਿਸ ਸ਼ਾਹ ਦੇ ਉਜ਼ਰ ਮੁਆਫ ਕਰਨੇ, ਵਾਰਿਸ ਸ਼ਾਹ ਦੇ ਗੁਨਾਹ ਜਿਹੜੇ ਨੇ ਉਹ ਮਾਫ ਕਰਨੇ ਨੇ। ਬਖਸ਼ਣਹਾਰ ਬੰਦੇ ਗੁਨਾਹਗਾਰ ਦੇ ਹੋ, ਤੇ ਤੁਸੀਂ ਗੁਨਾਹਗਾਰ ਬੰਦਿਆਂ ਨੂੰ ਦੀ ਬਖਸ਼ਿਸ਼ ਕਰਨ ਵਾਲੇ ਹੋ। ਚਲੋ ਜੀ ਅਗਲਾ ਪੜੋ। ਛੱਡ ਦੇਸ ਜਹਾਨ ਉਜਾੜ ਮਿਲੀ, ਅਜੇ ਜੱਟ ਨਾਹੀ ਪਿੱਛੇ ਚੜਦੇ ਨੇ। ਅਸਾਂ ਛੱਡਿਆ ਇਹ ਨਾਲ ਮੂਲ ਛੱਡਣ, ਖੇਰੇ ਮੁੱਢ ਕਦੀਮ ਦੇ ਹਟਦੇ ਨੇ। ਲੈ ਪਈ ਮੇਰੇ ਅਤੇ ਜਾੜਿਆਂ ਦੀ, ਪਾਸ ਜਾ ਹੁਣ ਨਹੀਂ ਪੰਜ ਗੱਡਦੇ ਨੇ। ਵਾਰਿਸ ਸ਼ਾਹ ਜਹਾਂ ਤੋਂ ਇੱਕ ਪਏ, ਅੱਜ ਕੱਲ ਫਕੀਰ ਹੁਣ ਲੱਦਦੇ ਨੇ। ਛੱਡ ਦੇਸ ਜਹਾਨ ਉਜਾੜ ਮੱਲੀ, ਅਸੀਂ ਮੁਲਕ ਨੂੰ ਛੱਡ ਦਿੱਤਾ ਤੇ ਉਜਾੜ ਵਿੱਚ ਬਸਣਾ ਸ਼ੁਰੂ ਕਰਤਾ ਤਾਂ ਕਿ ਸਾਨੂੰ ਲੋਕਾਂ ਤੋਂ ਦੂਰ ਰਹੀਏ। ਅਜੇ ਜੱਟ ਨਹੀਂ ਪਿੱਛਾ ਛੱਡਦੇ ਨੇ, ਤੇ ਅਜੇ ਤੱਕ ਵੀ ਜੇ ਅਸੀਂ ਤੇ ਦੁਨੀਆ ਨੂੰ ਛੱਡਤਾ, ਦੁਨੀਆ ਸਾਡਾ ਪਿੱਛਾ ਨਹੀਂ ਛੱਡਦੀ। ਅਸਾਂ ਛੱਡਿਆ ਇਹ ਨਾ ਮੂਲ ਛੱਡਣ, ਅਸੀਂ ਤੇ ਛੱਡ ਦਿੱਤਾ ਇਹਨਾਂ ਨੂੰ, ਇਹ ਦੁਨੀਆ ਸਾਨੂੰ ਨਹੀਂ ਛੱਡਦੀ। ਕੀੜੇ ਮੁੱਢ ਕਦੀਮ ਦੇ ਹਟਦੇ ਨੇ, ਇਹ ਕਦੀਮ ਵੇਲਿਆਂ ਤੋਂ, ਅਵਲ ਵੇਲਿਆਂ ਤੋਂ ਇਹ ਹੱਡੀਆਂ ਦੇ ਕੀੜੇ ਨੇ। ਇਹ ਜਿਹੜੇ ਜਿਨ੍ਹਾਂ ਦੇ ਹੱਡਾਂ ਵਿੱਚ ਕੀੜੇ ਪੈ ਗਏ ਨੇ ਜੰਮਦਿਆਂ ਹੀ, ਇਹ ਉਹ ਲੋਕ ਨੇ ਜਿਹੜੇ ਅਸੀਂ ਤੇ ਛੱਡ ਦਿੰਦਾ ਹੈ। ਲੈ ਮੈਂ ਪਈ ਮੇਰੇ ਉੱਤੇ ਝਾੜਿਆਂ ਦੀ, ਪਾਸ ਜਾਣ ਨਹੀਂ ਪੰਜ ਗੱਡਦੇ ਨੇ। ਲੈ ਪਈ ਮੇਰੇ ਉੱਤੇ ਝਾੜਿਆਂ ਦੀ, ਮੇਰੇ ਉੱਤੇ ਜਾਦੂ ਕਰਨ ਦੀ ਯਾਨੀ ਲੈ ਪੈ ਗਈ ਹੈ। ਲੈ ਦਾ ਮਤਲਬ ਹੈ ਸੁਸਰੀ, ਉਹ ਜਿਹੜਾ ਕੀੜਾ ਹੁੰਦਾ ਹੈ। ਪਾਸ ਜਾਣ ਨਹੀਂ ਪੰਜ ਗੱਡਦੇ ਨਹੀਂ, ਤੇ ਜਿਹੜਾ ਅਸਲ ਰਸਤਾ ਹੈ, ਪੰਜ ਗੱਡ ਦਾ ਮਤਲਬ ਅਸਲ ਰਸਤਾ ਹੈ, ਉਹਦੇ ਉੱਤੇ ਇਹ ਨਹੀਂ ਜਾਂਦੇ। ਹੱਡਾਂ ਦੇ ਕੀੜੇ ਗੜ ਦੇ ਪਾਸ ਨਹੀਂ, ਕਿਸੇ ਨੂੰ ਕਿਸੇ ਕੰਮ ਲਈ ਮਜਬੂਰ ਕਰਨਾ ਹੀ ਪਵੇ ਤੇ ਉਹਦੀ ਕੋਈ ਸੂਰਤ ਨਾ ਆਵੇ ਤੇ ਉਹਨੂੰ ਕਹਿੰਦੇ ਨੇ ਪੰਜ ਗੱਡ ਦੇ ਪਾਸ ਹੋਣਾ। ਵਾਰਿਸ ਸ਼ਾਹ ਜਹਾਨ ਤੋਂ ਅੱਕ ਪਏ, ਇੱਕ ਨਹੀਂ ਪਏ, ਅੱਕ ਪਏ। ਅੱਜ ਕੱਲ ਫਕੀਰ ਹੁਣ ਲੱਗਦੇ ਨੇ, ਅਸੀਂ ਇਸ ਜਹਾਨ ਤੋਂ ਅੱਕੇ ਹੋਏ। ਅੱਕੇ ਦਾ ਕੀ ਅੰਗਰੇਜ਼ੀ ਹੋਏਗਾ ਜੀ? ਫੈਡ ਅਪ ਹੋਏ ਹਾਂ ਅਸੀਂ, ਵੀ ਆਰ ਫੈਡ ਅਪ ਹੋਏ ਹਾਂ, ਬਿਲਕੁਲ ਅਸੀਂ ਇਹ ਤੋਂ ਫੈਡ ਅਪ ਹੋ ਗਏ ਹਾਂ। ਤੇ ਬਸ ਅੱਜ ਕੱਲ ਹੀ ਅਸੀਂ ਇਸ ਤੋਂ ਬਾਹਰ ਚਲੇ ਜਾਣਾ। ਲਓ ਜੀ 7 ਬੰਦ 8 ਬੰਦ ਹੋ ਗਏ ਤੇ ਇੱਥੇ ਅਸੀਂ ਬੰਦ ਕਰ ਦੇਣਾ। ਕੋਈ ਸਵਾਲ, ਕੋਈ ਕਮੈਂਟ? ਇੱਕ ਡਾਕਟਰ ਸਾਹਿਬ ਇੱਥੇ ਜਿਹੜੀ ਆ ਲਾਈਨ ਹੈਗੀ ਆ, ਲੀ ਪਈ ਮੇਰੇ ਉੱਤੇ ਝਾੜੀਆਂ ਦੀ। ਹਾਂ ਲੀ ਹੈ, ਸੌਰੀ ਇਹ ਲੀ ਹੈ। ਲੀ ਜਿਹੜੀ ਹੈ ਉਹ ਹੁੰਦੀ ਹੈ, ਬਿਲਕੁਲ ਤੁਸੀਂ ਠੀਕ ਪੜਿਆ, ਮੈਂ ਗਲਤ ਪੜ੍ਹ ਰਿਹਾ ਸੀ। ਲੀ ਜਿਹੜੀ ਹੈ ਉਹ ਜਦੋਂ ਇੱਕ ਜਿਹੜਾ ਕਾਰ ਜਾਂ ਗੱਡਾ ਜਿਹੜਾ ਜਿੱਥੋਂ ਦੀ ਲੰਘਦਾ ਨਾ, ਉੱਥੇ ਜਿਹੜੇ ਨਿਸ਼ਾਨ ਜਿਹੜੇ ਪਰਮਾਨੈਂਟ ਨਿਸ਼ਾਨ ਪੈ ਜਾਂਦੇ ਨੇ ਨਾ ਪਹੀਆਂ ਦੇ, ਉਹਨੂੰ ਲੀ ਕਹਿੰਦੇ ਨੇ। ਹਾਂਜੀ ਡਾਕਟਰ ਸਾਹਿਬ ਅਸੀਂ ਇਹਨੂੰ ਰਸਮ ਕਹਿ ਸਕਦੇ ਹਾਂ? ਰਸਮ ਸਹੀ ਪੜਿਆ ਤੁਸੀਂ। ਅੱਛਾ, ਅੱਗੇ ਡਾਕਟਰ ਸਾਹਿਬ ਇਸੇ ਲਾਈਨ ਦੇ ਵਿੱਚ ਕਿ ਲੀ ਪਈ ਮੇਰੇ ਉੱਤੇ ਝਾੜੀਆਂ ਦੀ, ਪਾਸ ਜਾਣ ਨਹੀਂ ਪਿੰਜ ਗੱਡਦੇ ਨੇ। ਪਿੰਜ ਗੱਡਾ ਜਿਹੜਾ ਨਾ, ਉਹਦੀ ਇੱਕ ਪਿੰਜਲੀ ਜਿਹੜੀ ਹੁੰਦੀ ਹੈ, ਪਿੰਜਣੀ, ਗੱਡੇ ਦੀ ਪਿੰਜਣੀ ਹੁੰਦੀ ਹੈ, ਇਹ ਉਹਨੂੰ ਰੈਫਰੈਂਸ ਹੈ ਥੋੜਾ ਜਿਹਾ। ਹਾਂ ਹੋ ਸਕਦਾ ਹੈ, ਬਿਲਕੁਲ ਤੁਸੀਂ ਸਹੀ
ਮੈਨੂੰ ਲੱਗਦਾ ਤੁਹਾਡੀ ਇੰਟਰਪ੍ਰੀਟੇਸ਼ਨ ਜਿਹੜੀ ਆ ਉਹ ਜ਼ਿਆਦਾ ਟੈਕਸਟ ਦੇ ਕਲੋਜ਼ ਹੈ। ਹਾਂ, ਗੁਰਮੁਖੀ 'ਚ ਇਸ ਤਰ੍ਹਾਂ ਮਤਲਬ ਲਿਖਿਆ ਹੈ ਕਿ ਨਹੀਂ ਨਹੀਂ, ਗੱਡੇ ਦੀ ਠੀਕ ਹੈ ਪਿੰਜਣੀ ਠੀਕ ਹੈ ਔਰ ਠੀਕ ਹੈ। So, नहीं, so नहीं, तो what does that mean then? Pinj God. If you say it like that. ਮਤਲਬ ਜਿਹੜੇ ਗੱਡੇ ਦਾ ਪਿੰਜ ਹੈ ਉਹਦੇ ਕੋਲ ਤੇ ਜਾਂਦੇ ਨਹੀਂ ਹੈ, ਤੇ ਗੱਡੇ ਦੇ ਨਾਲ ਜਿਹੜੀ ਇੱਕ ਟ੍ਰੈਡੀਸ਼ਨ ਦੀ ਲੀਹ ਪੈ ਗਈ ਹੈ ਉਹਦੇ ਉੱਤੇ ਤੁਰੇ ਜਾਂਦੇ ਨੇ। ਪਿੰਜ ਕਿਹਨੂੰ ਕਹਿੰਦੇ ਡਾਕਟਰ ਸਾਹਿਬ ਲਿਟਰਲੀ? ਦੱਸਦੇ ਰਹੇ ਨੇ ਆਪਣਾ ਪਿੰਜਣੀ ਹੁੰਦੀ ਗੱਡੇ ਦਾ ਇੱਕ ਪਾਰਟ ਹੁੰਦਾ ਗੱਡੇ ਦੇ ਉਹ ਜਿਹੜੇ ਅੰਦਰ ਗੱਡੇ ਦੇ ਬਾਹੀਆਂ ਲੱਗੀਆਂ ਹੁੰਦੀਆਂ ਨਾ ਉਹਨੂੰ ਪਿੰਜ ਕਹਿੰਦੇ ਨੇ। ਅੱਛਾ, ਜਿਹੜੇ ਗੱਡੇ ਦੇ ਜਿਹੜੀ ਪਹੀਏ ਦੇ ਅੰਦਰ ਜਿਹੜੀਆਂ ਬਾਹੀਆਂ ਲੱਗੀਆਂ ਹੁੰਦੀਆਂ ਨਾ, ਅੱਛਾ ਜੀ, ਉਹਨੂੰ ਪਿੰਜ ਕਹਿੰਦੇ ਨੇ। ਮੇਰਾ ਖਿਆਲ ਜਿੱਦਾਂ ਆਪਣੇ ਸਾਈਕਲ ਦੇ ਸਪੋਕਸ ਹੁੰਦੀਆਂ ਨਾ, ਆਹੋ ਸਪੋਕਸ ਟਾਈਪ। ਬਿਲਕੁਲ ਉਹ ਸਪੋਕਸ। ਠੀਕ। So ठीक sorry, I've been confused. Sorry, because in that line you mentioned Surk Kira. So what's the word for Surk Kira? Is that the Jania? Sorry, I'm confused. I remember you saying Surk Kira. I've noted it down. Now I'm confused because you said mention Kire. ਨਹੀਂ, ਇਹ ਲਾਈਨ ਹੈਗੀ ਅਸਾਂ ਛੱਡਿਆ ਇਹ ਨਾ ਮੂਲ ਛੱਡਣ। Ah, okay, so that line. Acha, okay, all right. ਮੁੱਢ ਕਦੀਮ ਦੇ ਹਟਦੇ ਨੇ। Yeah. ਇਹਦਾ ਮਤਲਬ ਇਹ ਆਪਣੀ ਜਿਹੜੀ ਡਾਇਰੈਕਸ਼ਨ ਆ ਉਹਨੂੰ ਬਦਲਦੇ ਨਹੀਂ ਹੈ। Okay, thank you. ਜਿਵੇਂ ਕਿ ਇਹਨਾਂ ਦੇ ਜੰਮਦੇ ਇਹਨਾਂ ਦੀ ਹੱਡੀਆਂ ਵਿੱਚ ਕੀੜੇ ਪੈ ਗਏ ਹੋਣ, ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈਗਾ। ਲਓ ਜੀ, ਠੀਕ ਹੋ ਗਿਆ। ਬਿਲਕੁਲ ਡਾਕਟਰ ਸਾਹਿਬ, ਉਸ ਜੀ ਡਾਕਟਰ ਸਾਹਿਬ। ਜ਼ਮਾਨੇ 'ਚ ਵੀ ਅੱਜ ਕੱਲ੍ਹ ਵੀ ਆ ਜਿਹੜੀ ਕਿ ਹੱਡੀਆਂ ਦੇ ਵਿੱਚ ਕੀੜੇ ਪੈਣੇ, ਜਿਹੜੀ ਬਿਮਾਰੀ ਆਪਾਂ ਕਹਿੰਦੇ ਨਾ ਆਸਟੀਓਮਾਈਲਾਈਟਿਸ ਹੈਗੀ ਆ, ਉਹ ਬੋਨ ਇਨਫੈਕਸ਼ਨ ਹੁੰਦੀ ਆ, ਉਹ ਠੀਕ ਨਹੀਂ ਹੁੰਦੀ ਸੀ ਪੁਰਾਣੇ ਜ਼ਮਾਨੇ 'ਚ। ਹਾਂਜੀ, ਪਰਮਾਨੈਂਟ ਇਹੋ ਹੀ ਉਹ ਕਹਿ ਰਿਹਾ। ਹਾਂ, ਕੀੜੇ ਪੈ ਕੇ ਮਤਲਬ ਉਹਨੂੰ ਪਰਮਾਨੈਂਟ ਕੋਈ ਇਨਫੈਕਸ਼ਨ ਹੋ ਗਈ ਉੱਥੇ। ਠੀਕ। ਪਰ ਡਾਕਟਰ ਸਾਹਿਬ ਇਹ ਜਿਹੜੀ ਚੀਜ਼ ਚੰਗੀ ਲੱਗੀ ਸੀ, ਸੌਰੀ ਹਾਂਜੀ ਚਲੋ ਕਰੋ ਗੱਲ। ਹਾਂਜੀ, ਉਹ ਇਹ ਹੀ ਹੈ ਕਿ ਮਤਲਬ ਮੈਂ ਸਮਝ ਨਹੀਂ ਪਈ ਸੀ ਕਿ ਇਹ ਜੋਗੀ ਜਿਹੜਾ ਨਾ ਉੱਠੀ ਟੁਰੀ ਪੈ ਸੀ ਸੈਦੇ ਨਾਲ, ਪਰ ਉਹ ਹੁਣ ਸਮਝ ਲੱਗਣੀ ਪਈ ਕਿ ਕਿਆ ਟੁਰ ਸੀ ਉਹ, ਕਿਉਂਕਿ ਸੈਦੇ ਕਿ ਉਹ ਕਿਆ ਉਸਨੀ ਗੱਲ ਸੁਣ ਸੀ ਜਾਂ ਮਨ ਸੀ। ਬੜੀ ਮਿਕੀ ਸਮਝ ਆ ਗਈ ਹੁਣ ਕਿ ਸੈਦੇ ਨਾਲ ਉਹ ਜ਼ਾਹਿਰਾ ਹੀਰ ਕੀ ਵਿਆਹੀ ਉਹ ਕਿ ਨਹੀਂ ਗਿਆ, ਤੇ ਜੋਗੀ ਕੀ ਕਿਆ ਸੈਦੇ ਨਾਲ ਕੋਈ ਹਮਦਰਦੀ ਹੋ ਸੀ। ਠੀਕ ਆ। ਇਹ ਵੈਸੇ ਜਨਰਲੀ ਜਿਹੜਾ ਜੋਗੀ ਹੈ ਉਹ ਵੈਸੇ ਇਨ ਜਨਰਲ ਵੀ ਉਹਨੇ ਦੁਨੀਆ ਛੱਡ ਦਿੱਤੀ ਹੁੰਦੀ ਹੈ, ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਦੁਨੀਆ ਉਹਦੇ ਪਿੱਛੇ ਪਈ ਹੁੰਦੀ ਹੈ। ਆਇਰੋਨਿਕਲ ਡਾਕਟਰ। ਹਾਂਜੀ, ਓਕੇ ਜੀ। ਓਕੇ ਜੀ ਡਾਕਟਰ ਸਾਹਿਬ। ਓਕੇ ਜੀ, ਰੱਬ ਰੱਖਾ ਜੀ। ਰੱਬ ਰੱਖਾ ਜੀ।